ਅੱਜ ਦੀ ਕਹਾਣੀ ਸਰਨਾਮਾ ਹੈ ਤੇ ਪਾਕਿਸਤਾਨ ਬਣ ਗਿਆ ਸੀ। ਅਗਸਤ 47 ਨੂੰ ਅਜੇ ਵਰਾ ਖੰਡ ਹੀ ਹੋਇਆ ਸੀ। ਪੈ ਉਜਾੜੇ ਤੇ ਵੱਢ ਟੁੱਕਦੇ ਫੱਟਾਂ ਉੱਤੇ ਮਸਾਂ ਅੰਗੂਰ ਹੀ ਆਇਆ ਸੀ, ਪੂਰੇ ਮਿਲੇ ਨਹੀਂ ਸਨ। ਕਈ ਤਰ੍ਹਾਂ ਦੀ ਨਵੀਂ ਦੁਨੀਆ ਆ ਗਈ ਸੀ, ਇੱਕ ਤਰ੍ਹਾਂ ਦੀ ਬਹੁਤ ਸਾਰੀ ਦੁਨੀਆ ਦੇ ਟੁਰ ਜਾਣ ਮਗਰੋਂ। ਉਧਰੋਂ ਆਇਆਂ ਦਾ ਵੀ ਬੜਾ ਕੁਝ ਉੱਥੇ ਹੀ ਰੁੜ ਪੁੜ ਗਿਆ ਸੀ ਤੇ ਇਧਰੋਂ ਗਿਆ ਨਾਲ ਵੀ ਕੋਈ ਘਟ ਨਹੀਂ ਸੀ ਹੋਈ। ਲਾਸ਼ਾਂ ਤੇ ਬਿਲੇ ਲੱਗ ਗਈਆਂ ਸਨ। ਢੇਰਾਂ ਦੇ ਢੇਰ ਇਕੱਠੇ ਕਰਕੇ ਮਿੱਟੀ ਦਾ ਤੇਲ ਡਰਮਾਂ ਦੇ ਡਰਮ ਸੁੱਟ ਕੇ ਅੱਗ ਲਾ ਦਿੱਤੀ ਗਈ ਸੀ। ਪਰ ਸ਼ਹਿਰ ਵਿੱਚੋਂ ਲਾਸ਼ਾਂ ਦੇ ਸੜਨ ਦੀ ਬੋ ਨਹੀਂ ਸੀ ਜਾਂਦੀ। ਕਈ 100 ਪੀਪਾ ਫਰਨਾਇਲ ਰੋਡ ਛੱਡੀ ਸਣੇ। ਫਿਰ DDT ਦੇ ਛੜਕਾਵਾਂ ਦੀ ਅਖੀਰ ਹੋ ਗਈ ਸੀ। ਵੱਢਣ ਟੁੱਕਣ ਲੁੱਟਣ ਦੇ ਕਿੱਸੇ ਤੇ ਵੱਡੇ ਟੁੱਕੇ ਤੇ ਲੁੱਟੇ ਜਾਣ ਦੀਆਂ ਕਹਾਣੀਆਂ ਇਕੱਠੀਆਂ ਹੀ ਚੱਲਦੀਆਂ ਸਨ। ਰੋਣ ਕੁਰਲਾਨ ਘੱਟ ਵੱਧ ਸਾਂਝਾ ਹੀ ਹੁੰਦਾ ਸੀ, ਪਰ ਆਮਣੇ ਸਾਹਮਣੇ ਨਹੀਂ। ਉਧਰੋਂ ਆਏ ਸਾਹਮਣੇ ਕਰ ਲੈਂਦੇ ਸਨ, ਇੱਧਰ ਵਾਲੇ ਕਿੰਨੇ ਹੀ ਲੋਕ ਅੰਦਰ ਖਾਨੇ ਰੋ ਪਿੱਟ ਲੈਂਦੇ ਆਪਣੇ ਵਿਛੜੇ ਆਂਢੀਆਂ ਗੁਆਂਢੀਆਂ ਨੂੰ। ਸਾਰੀ ਗੱਲ ਆਪਣੀ ਥਾਂ, ਪਰ ਟੁੱਟੀ ਭੱਜੀ ਹਯਾਤੀ ਆਪਣਾ ਆਪ ਸੰਭਾਲਦੀ ਮੁੜ ਕੇ ਲੀਏ ਚੜ੍ਹਨ ਦਾ ਆਰਪੀ ਕਰਦੀ ਸੀ। ਪਰ ਯਤਨ ਉਪਰਾ ਉਪਰਾ ਹੀ ਜਾਪਦਾ ਸੀ, ਜਿਵੇਂ ਇਹਦੇ ਟੋਰੇ ਦਾ ਰਸਿਆ ਹੋਇਆ ਮੁਹਾੜ ਉੱਕਾ ਹੀ ਵਰਤੋਂ ਬਾਹਰਾ ਹੋ ਗਿਆ ਹੋਵੇ। ਸੜਕਾਂ ਖੁੱਲ ਗਈਆਂ ਸਨ, ਵਿਰਲੀਆਂ ਟਾਵੀਆਂ ਲਾਰੀਆਂ ਮੁਸਾਫਰ ਵੀ ਢੋਲੇ ਛੋ ਦਿੱਤੇ ਸਨ। ਪਈਆਂ ਥੱਲਿਓਂ ਧੂੜ ਦੀ ਥਾਂ ਅਜੇ ਵੀ ਸੰਘਣੀ ਬੇਵਸਾਈ ਦੇ ਬੱਦਲ ਉੱਠਦੇ ਸਨ ਤੇ ਸਵਾਰੀਆਂ ਦੇ ਅੰਦਰਾਂ ਵਿੱਚ ਰੜਕ ਤ੍ਰਿਖੀ ਹੋ ਜਾਂਦੀ ਸੀ। ਲਾਰੀ ਪਾਂਧੀਆਂ ਨਾਲ ਤੂਸੀ ਪਈ ਸੀ, ਵਗਣ ਸੁਆਰਾ ਨਹੀਂ ਸੀ। ਪਲਕ ਟੁਰਦੀ ਪਲਕ ਖਲੋ ਜਾਂਦੀ। ਸਵਾਰੀਆਂ ਦੀ ਖਿੱਚ ਸਿੱਧੀ ਆਖਣੋਂ ਆਤਰ। ਕੁਫਤਿਆਂ ਵੇਲੇ ਹੀ ਅਪੜਾਂਗੇ ਅੱਜ ਤੇ। ਕਿਸੇ ਪਾਸਿਓਂ ਲਾਰੀ ਦੀ ਚੂੰ ਚਰਾਂ ਤੇ ਖੜਖੜ ਤੜ ਵਿੱਚੋਂ ਕੋਈ ਨਾ ਕੋਈ ਚੁਰ ਪਾਉਂਦਾ। ਹੁੰਗਾਰਾ ਵੀ ਰਾਲੀ ਪੈਂਦਾ। ਬਹਿ ਜੂ ਗਏ ਆ ਮਾਰੇ ਸ਼ਾਮਤ ਦੇ, ਵੇਖੋ ਕੀ ਭਾ ਪੈਂਦੀ। ਪਤਾ ਹੁੰਦਾ ਤਾਂ ਰਾਤ ਦੀ ਰੋਟੀ ਨਾਲ ਹੀ ਬੰਨ ਲਿਆਉਂਦੇ। ਇਹ ਕੋਈ ਬੀਬੀ ਸੀ ਜਿਹਦੇ ਨਾਲ 2 ਜਾਤਕ ਸਨ। ਇੱਕ ਜਾਤਕੀ ਭੀੜ 'ਚ ਫਸ ਗਈ। ਖਬਰੇ ਉਹਦਾ ਸਾਹ ਘੁੱਟਿਆ ਗਿਆ। ਉਹ ਉੱਚੀ ਉੱਚੀ ਰੋਣ ਲੱਗ ਪਈ। ਪਿਓ ਉਹਦੇ ਨੇ ਉਹਨੂੰ ਚੁੱਕ ਲਿਆ। ਹੌਸਲਾ ਰੱਖੋ, ਹੌਸਲਾ। ਆਹ ਸਾਰੀ ਭੀੜ ਅਗਲੇ ਸਟਾਪ ਤਿੱਕਰ ਦੀ ਏ, ਬੁਰਜੀ ਵਾਲੇ ਤਿੱਕਰ ਦੀ। ਸੀਟਾਂ ਦੀਆਂ ਸਵਾਰੀਆਂ ਹੀ ਰਹਿ ਜਾਣੀਆਂ ਨੇ। ਜੇ ਕੋਈ ਬਾਣੀ ਵੀ ਪਈ ਤਾਂ ਤੋੜ ਲਾਹੌਰ ਦੀ ਬਾਵਾਂਗੇ। ਬੁਰਜੀ ਵਾਲਾ ਆ ਗਿਆ। ਆ ਜਾਓ ਬਈ ਸਾਰੇ ਇੱਥੇ ਲੈਣ ਵਾਲੇ। ਕੈਲੰਡਰ ਆਵਾਜ਼ ਦੇ ਕੇ ਬੂਹੇ 'ਚ ਹੋ ਖਲੋਤਾ। ਡਰਾਈਵਰ ਲਾਰੀ ਖਿਲਾਰੀ ਤਾਂ ਉਹ ਬੂਹੇ ਥੱਲੇ ਲੈ ਗਿਆ। ਜਿੰਨੀਆਂ ਵੀ ਸਵਾਰੀਆਂ ਜਣੀਆਂ ਜਣੇ ਮਾਈਆਂ ਬਾਬੇ ਤੇ ਕੁੜੀਆਂ ਮੁੰਡੇ ਖਲੇ ਸਨ ਜਾਂ ਕਿਧਰੇ ਕਿਸੇ ਦੇ ਨਾਲ ਅੜੇ ਬੈਠੇ ਸਨ, ਹੇਠਾਂ ਲੈਣ ਲੱਗ ਪਏ। 2-4 ਸਵਾਰੀਆਂ ਚੜ੍ਹਨਾ ਚਾਹਿਆ, ਪਰ ਉਹ ਅਗਲੇ ਪਿੰਡ ਦੀਆਂ ਸਨ। ਕੈਲੰਡਰ ਨੇ ਨਾ ਚਾੜੀਆਂ। ਤੋੜ ਲਾਹੌਰ ਜਾਂਦੀ ਪਈ ਏ, ਤੋੜ ਲਾਹੌਰ ਜਾਂਦੀ ਪਈ ਏ, ਰਾਹ ਦੀ ਸਵਾਰੀ ਨਹੀਂ ਲੈਣੀ। ਇਹੋ ਗੱਲ ਉਹਨੇ ਲਾਰੀ ਦੇ ਅੰਦਰ ਮੂੰਹ ਕਰਕੇ ਵੀ ਦੁਹਰਾਈ। ਰਾਹ ਦੀ ਸਵਾਰੀ ਨਾ ਹੋਵੇ ਜੀ, ਅੰਦਰ ਬੈਠੀ है जे कोई तो इत्थे लै जाए, असां हुण लाहौर ही खलोना।
ਕੋਈ ਵੀ ਨਹੀਂ ਸੀ ਰਾਹ ਦੀ। ਕੈਲੰਡਰ ਨੇ ਲਾਰੀ ਨੂੰ ਧੱਫਾ ਮਾਰਿਆ ਚੱਲਣ ਲਈ, ਫਿਰ ਧੱਫਿਆਂ ਤੇ ਡਹਿ ਪਿਆ। ਉਸਤਾਦ ਜੀ ਰੋਕ ਕੇ, ਸਵਾਰੀ ਹੈ ਜੀ ਲਾਹੌਰ ਦੀ। ਲਾਰੀ ਥੋੜੀ ਜਿਹੀ ਹੱਲੀ ਤੇ ਫਿਰ ਖਲੋ ਗਈ। ਇੱਕ ਬੰਦਾ ਛੇਤੀ ਨਾਲ ਚੜ ਆਇਆ। ਲੱਕ ਉਹਦੇ ਚਾਦਰ, ਪੈਰੀਂ ਗੁਰਗਾਬੀ, ਉੱਤੇ ਤੁਸਾ ਤੇ ਸਿਰ ਉੱਤੇ ਮਫਲਰ ਵਲਿਆ ਆਇਆ। ਤਰੀਖੀਆਂ ਤਰੀਖੀਆਂ ਮੁੱਛਾਂ, ਅੱਖਾਂ ਦੀ ਧੱਕਣੀ ਸ਼ਿਕਰੇ ਵਾਲੀ, ਮੂੰਹ ਉੱਤੇ ਬੇਕਿਰਕੀ ਦੀ ਉੱਲੀ। ਸੀਟਾਂ ਸਾਰੀਆਂ ਭਰੀਆਂ ਹੋਈਆਂ ਸਨ। ਡਰਾਈਵਰ ਨੇ ਉਹਨੂੰ ਆਪਣੇ ਕੋਲ ਇੰਜਨ ਦੇ ਟਾਪੇ ਤੇ ਸੱਦ ਲਿਆ। ਉੱਤੇ ਗੱਦੀ ਤਰਦਿਆਂ, ਆ ਜਾਓ ਜੀ, ਆ ਜਾਓ ਇੱਥੇ। ਉਹ ਛੱਤ ਨਾਲ ਲੱਗੇ ਡੰਡੇ ਨੂੰ ਹੱਥ ਪਾ ਕੇ ਪੂਰੀ ਲਾਰੀ ਲੰਘਦਾ ਡਰਾਈਵਰ ਦੀ ਬਣਾਈ ਸੀਟ ਤੇ ਜਾ ਬੈਠਾ। ਕੈਲੰਡਰ ਨੇ ਕੋਲ ਜਾ ਕੇ ਟਿਕਟ ਕੱਟੀ, ਪੈਸੇ ਗਲ ਲਮਕਾਏ ਬਸਤੇ 'ਚ ਪਾ ਲਏ ਤੇ ਆਪ ਅਗਲੇ ਗੇਟ ਦੀਆਂ ਪੌੜੀਆਂ 'ਚ ਡੰਡੇ ਨਾਲ ਢੋਲ ਆ ਕੇ ਖਲੋ ਗਿਆ। ਨਵੀਂ ਸਵਾਰੀ ਨੂੰ ਘੱਟ ਵੱਧ ਸਾਰੀ ਲਾਰੀ ਵੀ ਵੇਖਦੀ ਸੀ ਚੋਰੀ ਅੱਖੀਂ। ਨਵੀਂ ਸਵਾਰੀ ਨੂੰ ਘੱਟ ਵੱਧ ਸਾਰੀ ਲਾਰੀ ਪਈ ਵੇਖਦੀ ਸੀ ਚੋਰੀ ਅੱਖੀਂ, ਨਜ਼ਰਾਂ ਵਲਾਂਦੀ। ਉਹਨੇ ਤੁਸੇ 'ਚ ਹੱਥ ਮਾਰ ਕੇ ਸਿਗਰਟਾਂ ਦੀ ਡੱਬੀ ਤੇ ਮਾਚਸ ਕੱਢੀ। ਚਾਟੀ ਸਾਰੀ ਲਾਰੀ ਵਿੱਚ ਤਮਾਕੂ ਦੀ ਬੋ ਖਿਲਰ ਗਈ, ਪਰ ਬੋਲਿਆ ਕੁਸਕਿਆ ਕੋਈ ਨਾ। ਹੋਰ ਤੇ ਹੋਰ ਕਿਸੇ ਮਾਈ ਬੀਬੀ ਨੇ ਵੀ ਕੁਝ ਨਾ ਆਖਿਆ। ਖਬਰੇ ਕਿਸੇ ਨੂੰ ਵੀ ਕੁਝ ਨਹੀਂ ਸੀ ਹੋਇਆ। ਜ਼ਮਾਨਾ ਆਮ ਹੁੱਕੇ ਤਮਾਕੂ ਦਾ ਤੇ ਸੀ, ਤਾਂ ਵੀ ਲੋਕ ਥਾਰੇ ਸਿਗਰਟ ਤਮਾਕੂ ਤੁਖਾਵਣ ਦੀ ਬਾਣ ਨਹੀਂ ਸੀ। ਸਾਰੀ ਲਾਰੀ ਨੂੰ ਮਫਲਰ ਵਾਲੇ ਦਾ ਇਹ ਨਿਸ਼ੰਗ ਪੁਣਾ ਖਲਿਆ ਵੀ ਤੇ ਤਮਾਕੂ ਦੀ ਬੋ ਅਤ ਭੈੜੀ ਵੀ ਲੱਗੀ, ਪਰ ਬੋਲਿਆ ਕੋਈ ਨਾ ਕੋਈ ਮਾਈ ਤੇ ਨਾ ਕੋਈ ਭਾਈ। ਸਭ ਔਖੇ ਤਾਂ ਹੋਏ ਤਮਾਕੂ ਦੀ ਬੋ ਤੋਂ। ਨਾਲ ਉਚੇਚੀ ਗੱਲ ਇਹ ਹੋਈ, ਜੋ ਨਿਸ਼ੰਗ ਸਿਗਰਟ ਲਾਉਣ ਕੋਈ ਬਹੁਤਾ ਚਿਰ ਨਾ ਦੁਖਿਆ ਕਿਸੇ ਨੂੰ। ਹਰ ਕੋਈ ਉਹਦੇ ਨਾਲ ਸੌਖਾ ਵੀ ਹੋਣ ਲੱਗ ਪਿਆ। ਇੰਜ ਸੀ ਜਿਵੇਂ ਕੋਈ ਪੁਰਾਣੀ ਬਾਂਧ ਸੀ ਜਿਹਦੇ ਮੁੱਕਣ ਦਾ ਇੰਜ ਸਿਗਰਟ ਲਾ ਕੇ ਮਫਰਲ ਵਾਲੇ ਨੇ ਹੋਕਾ ਦੇ ਦਿੱਤਾ ਸੀ। ਹਰ ਕੋਈ ਸੁਖਾਲਾ ਹੋ ਗਿਆ। ਬੀਬੀਆਂ ਮਾਈਆਂ ਕੁੱਟ ਕੇ ਨੱਕ ਮੂੰਹ ਬੰਨ ਲੈ। ਚਲੋ ਇਹ ਕਿਹੜੀ ਔਖਿਆਈ ਹੈ। ਕਿਸੇ ਮਾਈ ਬੀਬੀ ਦੀ ਬਾਜ ਲਾਰੀ ਵਿੱਚ ਸਭ ਨੂੰ ਸੁਣੀ ਗਈ। ਸਿਗਰਟ ਵਾਲਾ ਸਾਰੀਆਂ ਸਵਾਰੀਆਂ ਨੂੰ ਵੇਖਦਾ ਪਿਆ ਸੀ, ਇੱਕ ਇੱਕ ਕਰਕੇ। ਆਪਣੇ ਨਾਲ ਦੀ ਫਰੰਟ ਸੀਟ ਤੋਂ ਲੈ ਕੇ ਅਖੀਰ ਤੀਕ। ਪਹਿਲਾਂ 3 ਸੀਟਾਂ ਵਾਲੀ ਪਾਲ ਵੇਖੀਓ ਸੂ ਤੇ ਫਿਰ 2 ਸੀਟਾਂ ਵਾਲੀ ਪਾਲ। ਵਾਵਾ ਤਾੜੀ ਲਾ ਕੇ ਉਹ ਹਰ ਬੰਦੇ ਜਨਾਨੀ ਨੂੰ ਵੇਖਦਾ ਪਿਆ ਸੀ, ਨਾਲ ਚੀਚੀ 'ਚ ਫਸਾਏ ਸਿਗਰਟ ਦਾ ਲੰਮਾ ਸੂਟਾ ਲਾਂਦਾ। ਪਿਛਲੇ ਬੂਹੇ ਤੋਂ ਅੱਗੇ 3 ਸਵਾਰੀਆਂ ਵਾਲੀ ਪਿਛਲੀ ਤੋਂ ਅਗਲੀ ਸੀਟ ਤੇ ਉਹਨੇ ਇੱਕ ਵਾਰੀ ਫਿਰ ਧਿਆਨ ਮਾਰਿਆ। ਉਹਦੀ ਨਜ਼ਰ ਨੂੰ ਜਿਵੇਂ ਖੁੰਗੀ ਲੱਗ ਗਈ ਹੋਵੇ। ਉਹ ਸਿਗਰਟ ਬੁੱਲਾਂ ਵੱਲ ਖੜਦਾ ਖੜਦਾ ਅਜਗ ਗਿਆ ਤੇ ਚੰਗੀ ਚੋਖੀ ਨੀਂਹ ਜਲਾ ਕੇ 3 ਵਿੱਚੋਂ ਬਾਰੀ ਨਾਲ ਬੈਠੀ ਸਵਾਰੀ ਨੂੰ ਵੇਖੀ ਗਿਆ। ਇਹ ਕੋਈ 45-50 ਦੀ ਉਮਰ ਦਾ ਬੰਦਾ ਸੀ। ਦਾੜੀ ਮੁੱਛੋਂ ਬਿਨਾ, ਸਿਰ ਤੇ ਸਾਫਾ ਵਲਿਆ ਆ, ਨੈਣ ਨਕਸ਼ ਝਿਲਮਲਾਉਂਦੇ ਹੋਏ, ਸੋਹਣਾ ਸਾਫ ਰੰਗ, ਮੂੰਹ ਤੇ ਪਲਮਾਨ ਸੀ। ਉਹ ਆਪਣੇ ਧਿਆਨ ਬਾਹਰ ਸ਼ੀਸ਼ੇ ਥਾਣੀਆਂ ਲੰਘਦੀਆਂ ਪੁਲੀਆਂ, ਪੈਲੀਆਂ ਤੇ ਫਸਲਾਂ ਝਾੜੀਆਂ ਨੂੰ ਤਰੀਖਾ ਝੋਣਾ ਖਾ ਕੇ ਪਿਛਾਂ ਟੁਰੀਆਂ ਜਾਂਦੀਆਂ ਪਿਆ ਵੇਖਦਾ ਸੀ। ਸਿਗਰਟ ਵਾਲੇ ਦੇ ਤਾੜੀ ਲਾਉਣ ਤੋਂ ਘੱਟ ਵੱਧ ਸਾਰੀਆਂ ਸਵਾਰੀਆਂ ਉਸ ਬਾਹਰ ਤੱਕ ਦੇ ਬੰਦੇ ਨੂੰ ਵੇਖਣ ਲੱਗ ਪਈਆਂ ਸਨ। ਉਹਨੂੰ ਖਬਰੇ ਅਚਨਚੇਤ ਸਭ ਦੀ ਨਜ਼ਰ ਆਪਣੇ ਉੱਤੇ ਪੈਂਦੀ ਰੜਕੀ।
ਉਹਨੇ ਬੜੇ ਸਾਊ ਸੁਭਾਅ ਨਾਲ ਸਭ ਨੂੰ ਵੇਖਿਆ। ਹੁਣ ਉਹ ਸਭ ਨਜ਼ਰਾਂ ਸਿਗਰਟ ਵਾਲੇ ਤੇ ਚਲੀਆਂ ਗਈਆਂ, ਜਿਵੇਂ ਕਹਿ ਰਹੀਆਂ ਹੋਣ ਅਸੀਂ ਤੇ ਇਹਦੀ ਪਾਰੋਂ ਤੈਨੂੰ ਵੇਖਦੇ ਪਏ ਸਾਂ, ਇਹਦਾ ਧਿਆਨ ਤੇਰੇ ਉੱਤੇ ਗੱਡਿਆ ਜੂ ਪਿਆ ਸੀ। ਉਹ ਬੰਦਾ ਥੋੜਾ ਜਿਹਾ ਘਾਬਰ ਗਿਆ, ਉਹਦੇ ਮੱਥੇ ਤੇ ਮੁੜ ਕੇ ਤੇ ਤਰੁਪ ਕੇ ਤਿਲਕ ਪੈ। ਉਹਨੇ ਆਪਣੀ ਗਰਮ ਵਾਸਕਟ ਦੇ ਬਟਨ ਮੇਲੇ, ਨੇੜਲੀਆਂ ਸਵਾਰੀਆਂ ਵੇਖੀਆਂ, ਉਹਦੇ ਹੱਥ ਪੈ ਕੰਬਦੇ ਸਨ। ਉਹਦੀਆਂ ਅੱਖਾਂ ਦੀ ਨਰਮੈਸ਼ ਵਿੱਚ ਸਹਿਮ ਦੇ ਪਰਛਾਵੇਂ ਲੈ ਆਏ। ਸਿਗਰਟ ਵਾਲੇ ਨੇ ਡਰਾਈਵਰ ਦੇ ਕੰਨ ਵਿੱਚ ਕੋਈ ਗੱਲ ਕੀਤੀ। ਡਰਾਈਵਰ ਕੈਲੰਡਰ ਨੂੰ ਕਹਿਣ ਲੱਗਾ, ਪਿਛਲੇ ਬੂਹੇ ਤੇ ਚਲਾ ਜਾ। ਕੈਲੰਡਰ ਉਧਰ ਟੁਰ ਪਿਆ। ਸਿਗਰਟ ਵਾਲੇ ਨੇ ਸਿਗਰਟ ਪੈਰ ਥੱਲੇ ਮਿੱਧਿਆ। ਲਾਰੀ ਨੂੰ ਬ੍ਰੇਕਾਂ ਲੱਗੀਆਂ। ਸਾਫੇ ਵਾਲਾ ਛੇਤੀ ਨਾਲ ਉੱਠ ਕੇ ਕੈਲੰਡਰ ਤੋਂ ਪਹਿਲਾਂ ਪਿਛਲੇ ਬੂਹੇ ਤੇ ਅੱਪੜ ਗਿਆ। ਲਾਰੀ ਖਲੋ ਗਈ ਸੀ। ਉਹਨੇ ਬੂਹਾ ਖੋਲਿਆ ਤੇ ਬੰਨੇ ਛਾਲ ਮਾਰ ਦਿੱਤੀ। ਸਾਹਮਣੇ ਸਾਰਾ ਕਲਰ ਹੀ ਸੀ। ਦੂਰੋਂ ਦੂਰ ਤੀਕ ਚਟਮ ਚਟ ਵਿਖਾਲੀ ਦਿੰਦਾ। ਉਸ ਬੰਦੇ ਉਹਦੇ 'ਚ ਸ਼ੂਟ ਲਾ ਦਿੱਤੀ। ਅਗਲੇ ਬੂਹੇ ਥਾਣੀਓਂ ਮਫਲਰ ਵਾਲਾ ਤੁਸਾ ਉੱਥੇ ਹੀ ਸੁੱਟ ਕੇ ਉਹਦੇ ਪਿੱਛੇ ਭੱਜ ਪਿਆ। ਨਾਲ ਉਹ ਗਾਲਾਂ ਵੀ ਪਿਆ ਕੱਢਦਾ ਹੋਵੇ। ਲਾਰੀ ਵਿੱਚੋਂ ਕੋਈ ਵੀ ਥੱਲੇ ਨਾ ਲੱਥਾ। ਬਾਰੀਆਂ ਉੱਤੇ ਜੀਕਣ ਮਖੇਰ ਲੱਗ ਗਈ ਹੋਵੇ। ਕੈਲੰਡਰ ਨੇ ਲਾਰੀ ਦਾ ਪਿਛਲਾ ਅਗਲਾ ਬੂਹਾ ਦੋਵੇਂ ਬੰਦ ਕਰਕੇ ਕੁੰਡੀਆਂ ਮਾਰ ਦਿੱਤੀਆਂ। ਅੱਗੇ ਜਿਵੇਂ ਕਲਰ ਚੋਖਾ ਹੋ ਗਿਆ ਸੀ। ਸਾਊ ਤੱਕਣੀ ਵਾਲੇ ਨੂੰ ਪੈਰ ਪੁੱਟਣੇ ਔਖੇ ਪੈ ਹੁੰਦੇ ਸਨ। ਮਫਲਰ ਵਾਲੇ ਨੂੰ ਕੁਝ ਵੀ ਨਹੀਂ ਸੀ ਪਿਆ ਆਖਦਾ। ਕਲਰ 1.5-2 ਕਿੱਲਿਆਂ ਦੀ ਵਿੱਥ ਤੇ ਉਹਨੇ ਅੱਗੇ ਭੱਜਦੇ ਨੂੰ ਬੋਚ ਲਿਆ, ਜਿਵੇਂ ਸ਼ਿਕਾਰੀ ਕੁੱਤਾ ਸਹਿੜ ਨੂੰ ਜਾ ਫੜਦਾ। ਲਾਰੀ ਦੀਆਂ ਬਾਰੀਆਂ ਝਾਕਦੀਆਂ ਪਈਆਂ ਹੋਵਣ। ਮਫਲਰ ਵਾਲੇ ਨੇ ਮਲੂਕੜੇ ਨੂੰ ਢਾ ਲਿਆ ਤੇ ਉਹਦੀ ਹਿੱਕ ਉੱਤੇ ਚੜ ਬੈਠਾ। ਲੋਕਾਂ ਦੇ ਸਾਹ ਸੂਤੇ ਗਏ ਸਨ। ਇਹੋ ਹੀ ਆਖਣ ਕੋਈ ਦੁਸ਼ਮਣੀ ਦਾ ਮਾਮਲਾ ਲੱਗਦਾ ਹੈ। ਹਿੱਕ ਉੱਤੇ ਚੜੇ ਮਫਲਰ ਵਾਲੇ ਨੇ ਡੱਬ ਵਿੱਚੋਂ ਕੋਈ ਸ਼ੈ ਕੱਢੀ ਤੇ ਉਹਨੂੰ ਦੰਦਾਂ ਨਾਲ ਖੋਲਿਆ। ਇੱਕ ਚਾਕੂ ਸੀ, ਲੰਮੇ ਫਾਲੇ ਵਾਲਾ, ਤੇ ਨਾਲ ਹੀ ਮਫਲਰ ਵਾਲੇ ਨੇ ਝੱਟ ਲਾਏ ਬਿਨਾ ਟੱਠੇ ਬੰਦੇ ਨੂੰ ਬੱਕਰੇ ਵਾਕਣ ਘੋ ਦਿੱਤਾ। ਉਸ ਕੁਝ ਚਿਰ ਲੱਤਾਂ ਬਾਹਾਂ ਮਾਰੀਆਂ, ਫਿਰ ਫੜਕਦੇ ਅੰਗ ਜਿੱਥੇ ਜਿੱਥੇ ਹੈ ਸਨ ਉੱਥੇ ਉੱਥੇ ਹੀ ਠੰਡੇ ਹੋ ਗਏ। ਇਹਨੇ ਲਹੂ ਨਾਲ ਲਿਬੜਿਆ ਚਾਕੂ ਉਹਦੇ ਕੱਪੜਿਆਂ ਨਾਲ ਪੂੰਝ ਕੇ ਮੁੜ ਡੱਬੇ 'ਚ ਰੱਖ ਲਿਆ ਤੇ ਰੱਤ ਬਰਤੇ ਕੱਪੜਿਆਂ ਨਾਲ ਲਾਰੀ ਵੱਲ ਮੁੜ ਆਇਆ। ਹਰ ਕੋਈ ਡਰਦਾ ਮਾਰਾ ਬਾਰੀਆਂ ਤੋਂ ਵੱਖ ਹੋ ਕੇ ਆਪੋ ਆਪਣੀ ਥਾਰੇ ਛੁਰ ਹੋ ਬੈਠਾ। ਕੈਲੰਡਰ ਨੇ ਇਹਨੂੰ ਕੱਪੜਾ ਦਿੱਤਾ, ਜਿਹਦੇ ਨਾਲ ਇਹ ਲਿਬੜੇ ਹੱਥਾਂ ਤੇ ਛਿੱਟਾਂ ਭਰੇ ਮੂੰਹ ਨੂੰ ਪੂੰਝਣ ਲੱਗ ਪਿਆ। ਮਰਨ ਵਾਲਾ ਹੈ ਕੌਣ ਸੀ? ਲਾਰੀ ਚੋਂ ਕਿਸੇ ਪੁੱਛਣ ਦਾ ਜਿਗਰਾ ਕਰ ਲਿਆ। ਉਹਨੇ ਬੋਝੇ ਚੋਂ ਸਿਗਰਟ ਕੱਢ ਕੇ ਫਿਰ ਲਾ ਲਿਆ। ਲਾਰੀ ਦਾ ਗੇਰ ਵੱਡਾ ਕਰਦਿਆਂ ਡਰਾਈਵਰ ਨੇ ਉੱਚੀ ਸਾਰੀ ਸਭ ਨੂੰ ਦੱਸਿਆ। ਹਿੰਦੂ ਸੀ। ਲਾਰੀ ਵਿੱਚ ਮਖੇਰ ਛਿੜ ਪਈ। ਕੁਝ ਬੰਦਿਆਂ ਆਪਣੀਆਂ ਸੀਟਾਂ ਤੋਂ ਆ ਕੇ ਤੁਸੇ ਵਾਲੇ ਦੇ ਮੋਢੇ ਥਾਪੜੇ। ਕੁਝ ਨੇ ਦੂਰੋਂ ਹੀ ਸ਼ਾਬਾਸ਼ੇ ਦਿੱਤੀ ਤੇ ਕੁਝ ਧੁੰਦ ਪਾਰੋਂ ਵੇਖਣੋਂ ਆਤਰ ਅੱਖੀ ਨਾਲ ਆਪਣੀ ਥਾਵੇਂ ਬੈਠੇ ਦੰਦਾਂ ਨਾਲ ਬੁੱਲ ਟੁਕਦੇ ਰਹਿ ਗਏ। ਲਾਰੀ ਆਪਣੀ ਚਾਲੇ ਪੈ ਗਈ ਹੋਈ ਸੀ। ਖਬਰੇ ਅਜੇ ਵੀ ਕਿੰਨੇ ਕੁ ਭੇਸ ਵਟਾਈ ਬੈਠੇ ਨੇ
ਕਿਸੇ ਹੌਕਾ ਭਰ ਕੇ ਦੋਵੇਂ ਹੱਥ ਮਲਦਿਆਂ ਉੱਚੀ ਸਾਰੀ ਕਿਹਾ।